ਕਾਵਾਂ ਦੀਆਂ ਕਹਿਣੀ ਉੱਤੇ ਬੱਲਿਆ, ਕਾਵਾਂ ਦੀਆਂ ਕਹਿਣੀ ਉੱਤੇ ਬੱਲਿਆ, ਕਦੇ ਠੱਗੇ ਨਹੀਂ ਮਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਬਾਦਲਾ ਗਰੀਬ ਦਾ ਨਾ ਹੱਕ ਮਾਰੀਏ, ਕਰਕੇ ਇਨਸਾਨ ਕਦੇ ਨਾ ਜਿਤਾਰੀਏ। ਓਏ ਬਾਦਲਾ ਗਰੀਬ ਦਾ ਨਾ ਹੱਕ ਮਾਰੀਏ, ਕਰਕੇ ਇਨਸਾਨ ਕਦੇ ਨਾ ਜਿਤਾਰੀਏ। ਓ ਯਾਰਾਂ ਨਾਲ ਹੋਣ ਸਰਦਾਰੀਆਂ, ਓ ਯਾਰਾਂ ਨਾਲ ਹੋਣ ਸਰਦਾਰੀਆਂ, ਬੈਰੀ ਰਹਿਣ ਹੋ ਕੇ ਭਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਓ ਯਾਰਾਂ ਨਾਲ ਹੋਣ ਸਰਦਾਰੀਆਂ, ਬੈਰੀ ਰਹਿਣ ਹੋ ਕੇ ਭਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਕਾਵਾਂ ਦੀਆਂ ਕਹਿਣੀ ਉੱਤੇ ਬੱਲਿਆ, ਕਾਵਾਂ ਦੀਆਂ ਕਹਿਣੀ ਉੱਤੇ ਬੱਲਿਆ, ਕਦੇ ਠੱਗੇ ਨਹੀਂ ਮਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਕਾਵਾਂ ਦੀਆਂ ਕਹਿਣੀ ਉੱਤੇ ਬੱਲਿਆ, ਕਾਵਾਂ ਦੀਆਂ ਕਹਿਣੀ ਉੱਤੇ ਬੱਲਿਆ, ਕਦੇ ਠੱਗੇ ਨਹੀਂ ਮਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। ਤੂੰ ਕਦੇ ਪੈਟਬਾਲ ਵੇਖੇ ਬੱਲਿਆ, ਖੁੱਲੇ ਸ਼ੇਰ ਦਾ ਸ਼ਿਕਾਰ ਕਰਦੇ। अस्सलाम वालेकुम दोस्तों, हाज़र हाँ एक होर नवीं वीडियो के नाल। ਤੇ ਨਿਆਜ਼ੀ ਭਾਈ ਦਾ ਜਿਸ ਤਰ੍ਹਾਂ ਪਿਛਲੀ ਵੀਡੀਓ ਤੁਸੀਂ ਨਾਲ ਲੀਓ ਦੇਖਿਆ, ਔਰ ਇਸ ਵੀਡੀਓ ਦੇ ਵਿੱਚ ਤੁਸੀਂ ਲੀਓ ਦਾ ਬੱਚਾ, ਲੀਓ ਦਾ ਰਿਜ਼ਲਟ ਚੈੱਕ ਕੀਤਾ। ਤੇ ਨਿਆਜ਼ੀ ਭਾਈ ਕੋਈ ਪੁੱਛਦੇ ਆ ਕਿ ਇਹਦਾ ਆਪਣਾ ਏਜ ਕੀ ਹੋ ਗਈ ਆ ਤੇ ਇਹਦੀ ਡਾਈਟ ਕੀ ਚੱਲ ਰਹੀ ਆ, ਔਰ ਇਹਦੀ ਲਾਈਨ ਬਰੀਡ ਵਾਸਤੇ ਮਤਲਬ ਬਾਪ ਦਾ ਤੁਹਾਨੂੰ ਪਤਾ ਲੀਓ ਇਹਦੀ ਮਾਂ ਕਿਹੜੀ ਹੈ। ਤੇ ਨਿਆਜ਼ੀ ਭਾਈ ਦੱਸੋ, ਜਿਹੜਾ ਦੋਸਤਾਂ ਨੇ ਵੀਡੀਓ ਦੇ ਵਿੱਚ ਤੁਹਾਡਾ ਇਹ ਪੱਪੀ ਦੇਖਿਆ ਜਨਾਬ। अस्सलाम वालेकुम दोस्तों, ਵਾਲੇਕੁਮ अस्सलाम। ਜਿਹੜਾ ਮੇਰਾ ਕੁੱਤਾ ਹੈਗਾ ਇਸ ਟਾਈਮ ਹੈਗਾ 6 ਮਹੀਨਿਆਂ ਦਾ। ਤੇ ਇਹ ਕੁੱਤੀ ਆਈ ਸੀ ਲਾਹੌਰੋਂ ਮੈਨੂੰ, ਮਤੀਰਾ ਨਾਮ ਦੀ ਨਾ, ਤੇ ਉਹਦੇ ਨਾਲ ਬਰੀਡ ਕਰਾਇਆ ਸੀ ਮੈਂ। ਤੇ ਇੱਕ ਹੀ ਬੱਚਾ ਹੋਇਆ ਹੈ ਇਸ ਵਾਸਤੇ, ਮਾਸ਼ਾਅੱਲਾ ਤੁਸੀਂ ਵੇਖ ਰਹੇ ਹੋਗੇ ਇਹਦੀ ਗਰੋਥ ਬਹੁਤ ਵਾਕਈ। ਇਹਨੂੰ ਮਾਂ ਦਾ ਪੂਰਾ ਦੁੱਧ ਮਿਲਿਆ ਕੁੱਤੇ ਨੂੰ। ਮਤਲਬ ਜਿੰਨੇ ਮੇਰੇ ਆਮ ਕੁੱਤੇ 2-2 ਮਹੀਨੇ ਦੇ ਹੁੰਦੇ ਨਾ, ਇਹ ਮਹੀਨੇ ਦਾ ਵੱਡਾ ਸੀ ਕੁੱਤਾ। ਤੇ ਇਹ ਲੀਟਰ ਦੇ ਵਿੱਚ ਪਾਪੀ ਇੱਕ ਸੀਗਾ ਬਸ, ਪਾਪੀ ਇੱਕ, ਵਨ ਐਂਡ ਓਨਲੀ ਵਨ ਹੈ। ਤੇ ਮਾਸ਼ਾਅੱਲਾ ਆਰਡਾ ਹੀ ਹੈਗਾ। ਇਹ ਬਹੁਤ ਰੇਅਰ ਹੁੰਦੇ ਆ ਤੇ ਘੱਟ ਹੀ ਦੇਖਣ ਨੂੰ ਲੱਭਦੇ। ਇੱਕ ਅੱਖ ਦੀ ਨੀਲੀ ਹੈ ਤੇ ਇੱਕ ਪੀਲੀ ਹੈ। ਹਾਂ, ਔਰ ਖੂਬਸੂਰਤੀ ਗਿਣੀ ਜਾਂਦੀ ਹੈ ਕਿਸੇ ਵੀ ਡੌਗ, ਕਿਸੇ ਵੀ ਜਿੱਦਾਂ ਹਸਕੀ ਹੋ ਗਿਆ, ਗੋਲਟੇਰ ਹੋ ਗਿਆ, ਪਿਟਬੁਲ ਹੋ ਗਿਆ, ਇਹਨਾਂ ਦੇ ਵਿੱਚ ਬੜੀ ਅੱਛਾ ਚੀਜ਼ ਹੈ। ਤੇ ਬਾਕੀ ਜਿਹੜਾ ਇਸ ਟਾਈਮ ਕੱਦ ਕੱਢ ਰਿਹਾ, ਤੇ ਜਦੋਂ ਇੱਕ ਦਫਾ ਹਾਈਟ ਪੂਰੀ ਕਰ ਜਾਏਗਾ ਫਿਰ ਚੌੜਾ ਹੋਣਾ ਸ਼ੁਰੂ ਹੋ ਜਾਏਗਾ। ਉਹ ਚੌੜਾ ਹਲੇ ਵੀ ਜਨਾਬ ਅੱਛਾ ਖਾਸਾ ਵਾ। ਅਸੀਂ ਦੇਖਿਆ ਵਾ, ਅਸੀਂ ਦੇਖਿਆ ਨਹੀਂ ਤਕਰੀਬਨ। ਹੁਣ ਆਪਣਾ ਏਜ ਦੱਸ ਦਿਓ ਸਾਡੇ ਦੋਸਤਾਂ ਨੂੰ, ਦੇਖਣ ਵਾਲਿਆਂ ਨੂੰ। 6 ਮਹੀਨੇ ਹੈਗੀ ਇਸ ਟਾਈਮ ਦੀ। 6 ਮਹੀਨੇ ਤੇ 6 ਮਹੀਨੇ ਵਿੱਚ ਅੱਛਾ ਖਾਸਾ ਚੌੜਾ ਜੇ, ਤੇ ਸਹੀ ਵੇਖੋ ਨਾ, ਬਾਪ ਨਾਲੋਂ ਜ਼ਿਆਦਾ ਚੌੜਾ ਜੇ। 6ਵੇਂ ਮਹੀਨੇ ਦੀ 19 ਤਰੀਕ ਦਾ ਹੈ। ਅੱਛਾ, ਇਹ ਨਹੀਂ ਹੈ ਜੂਨ ਦੀ। ਹਾਂ, ਜੂਨ ਦੀ 19 ਤਰੀਕ ਦਾ ਹੈ। ਤੇ ਇਸ ਟਾਈਮ ਐਸ 19 ਨੂੰ ਹੈ ਪੂਰੇ 6 ਮਹੀਨੇ ਦਾ। 6 ਮਹੀਨੇ ਦਾ ਹੋ ਗਿਆ। ਔਰ ਮਾਸ਼ਾਅੱਲਾ ਬੜੀ ਅੱਛੀ ਹੈ ਇਹਦੀ ਗਰੋਥ ਹੋ ਰਹੀ, ਜਿੱਦਾਂ ਤੁਹਾਨੂੰ ਦੱਸਿਆ ਕਿ ਮਤਲਬ ਉਹਨੇ ਮਾਂ ਦਾ ਜਿਹੜਾ ਦੁੱਧ ਹੈਗਾ ਉਹ ਪੂਰਾ ਪੀਤਾ। ਔਰ ਨਿਆਜ਼ੀ ਭਾਈ ਤੁਹਾਡੇ ਦੂਸਰੇ ਡੌਗ ਵੀ ਵੈਸੇ ਦੇਖੇ ਨੇ, ਇਨਸ਼ਾਅੱਲਾ ਨੈਕਸਟ ਵੀਡੀਓ ਦਿਖਾਵਾਂਗੇ। ਤੁਹਾਡੀ ਕੇਅਰ ਮਾਸ਼ਾਅੱਲਾ ਅੱਛੀ ਹੈਗੀ, ਜਾਨਵਰਾਂ ਨੂੰ ਤੁਸੀਂ ਪ੍ਰੋਪਰ ਟਾਈਮ ਦਿੰਦੇ ਆ, ਉਹਨਾਂ ਨੂੰ ਅੱਛੀ ਡਾਈਟ ਦੇ ਰਹੇ ਹਾਂ, ਅਸੀਂ ਦੇਖ ਲਿਆ ਹੈਗਾ। ਦੇਖ ਕੇ ਜਾਨਵਰ ਨੂੰ ਪਤਾ ਚੱਲ ਜਾਂਦਾ ਹੈਗਾ ਇਹਦੀ ਕੀ ਕੇਅਰ ਹੋ ਰਹੀ ਹੈ। ਤੇ ਮਜ਼ੀਦ ਇਹਦੀ ਜਿਹੜੀ ਮਾਂ ਵਾ ਉਹ ਆਪਣੇ ਕੋਲ ਅਵੇਲੇਬਲ ਹੈਗੀ ਇਸ ਟਾਈਮ ਇੱਥੇ। ਤੁਸੀਂ ਕਰਾਂਗੇ ਮੰਗਵਾਈ ਸੀਗੀ ਕਿ ਆਪਣਾ ਕਿਸੇ ਦੋਸਤ ਦੇ ਕੋਲ? ਉਹ ਮਾਂ ਇਹਦੀ ਮੇਰੇ ਇੱਕ ਦੋਸਤ ਹੈਗਾ ਰਸਲਾਨ ਗਿੱਲ, ਤੇ ਉਹਨੂੰ ਲਾਹੌਰੋਂ ਆਈ ਸੀ ਤੇ ਉਹ ਕਾਫੀ ਬੁਰੀ ਕੰਡੀਸ਼ਨ 'ਚ ਸੀ ਜਦੋਂ ਮਿਲੀ ਸੀ ਉਹਨੂੰ। ਕਿਉਂਕਿ ਮੇਰਾ ਖਿਆਲ ਆ ਉੱਥੇ ਬਰੀਡ ਵਗੈਰਾ ਨਹੀਂ ਸੀ ਕਰ ਰਹੀ, ਜਾਂ ਕੋਈ ਮਸਲਾ ਸੀ, ਜਾਂ ਡੇਰੇ ਤੇ ਰੋਲ ਰਹੀ ਸੀ ਕੁੱਤੀ।
ਤੇ ਫਿਰ ਇੱਥੇ ਆਈਏ ਜ਼ਰਾ ਅਸੀਂ ਇਲਾਜ ਲੂਜ ਕਰਾਇਆ ਉਹਦਾ ਤੇ ਡਾਕਟਰ ਸਾਡੇ ਹੈਗੇ ਇਕਬਾਲ ਸਟੇਡੀਅਮ ਹੈਪੀ ਪੌਜ਼ ਦੇ ਨਾਮ ਤੋਂ ਉਹਨਾਂ ਦਾ ਕਲੀਨਿਕ ਹੈ ਤੇ ਉਹ ਉਹਨਾਂ ਨੇ ਪ੍ਰੋਪਰ ਮੈਡੀਕੇਸ਼ਨ ਉਹਨਾਂ ਦੀ ਕੀਤੀ ਹੈ ਕੁੱਤੀ ਦੀ ਤੇ ਫਰਟਾਈਲ ਕੀਤੀ ਹੈ ਕੁੱਤੀ ਤੇ ਫਿਰ ਅੱਲਾ ਦਾ ਸ਼ੁਕਰ ਹੈ ਇਹਨੂੰ ਅਸੀਂ 3 ਨੋਟਾਂ ਲਵਾਈਆਂ ਸੀ ਇਹਤਿਆਤਨ। ਅੱਛਾ। ਤੇ ਉਹ ਫਿਰ ਮਾਸ਼ਾਅੱਲਾ ਨਾ ਇੱਕ ਬੱਚਾ ਦੇ ਗਈ ਕਿਉਂਕਿ ਮੈਨੂੰ ਤਾਂ ਆਖਰੀ ਟਾਈਮ ਤੱਕ ਵੀ ਲੱਗਦਾ ਸੀ ਕਿ ਯਾਨੀ ਕੰਮ ਉਹਦਾ ਕੰਮ ਰਵਾ ਹੋ ਗਿਆ ਇੱਕ ਦਫਾ। ਆਹੋ। ਤੇ ਦੂਸਰਾ ਨਾ ਆਪਣਾ ਕਿਉਂਕਿ ਤੁਸੀਂ ਦੱਸ ਰਹੇ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਟ੍ਰੀਟ ਕੀਤਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਨਾ ਦੋਸਤਾਂ ਤੱਕ ਆਸਾਨੀਆਂ ਪੈਦਾ ਕਰੀਏ। ਸਹੀ ਗੱਲ ਹੈ। ਸਾਡਾ ਪੰਜਾਬੀ ਦਾ ਮਕਸਦ ਵੀ ਇਹੀ ਹੈ ਕਿ ਜ਼ਰਾ ਸਾਡੀਆਂ ਸਿੱਧੀਆਂ ਗੱਲਾਂ ਦੋਸਤਾਂ ਤੱਕ ਆਸਾਨੀ ਨਾਲ ਸਮਝ ਲੱਗ ਜਾਣ। ਤੇ ਤੁਸੀਂ ਸਾਨੂੰ ਆਪਣਾ ਡਾਕਟਰ ਸਾਹਿਬ ਦਾ ਆਪਣਾ ਆਖਰ ਨੰਬਰ ਸਾਨੂੰ ਦੇ ਦਿਓਗੇ ਤੇ ਅਸੀਂ ਨੀਚੇ ਚਲਾ ਦੇਵਾਂਗੇ ਹੈਪੀ ਪਾਸ ਦਾ ਫੈਸਲਾਬਾਦ ਇਕਬਾਲ ਸਟੇਡੀਅਮ ਦੇ ਤੇ ਇੱਕ ਦਫਾ ਨਾਮ ਵੀ ਉਹਨਾਂ ਦਾ ਦੱਸ ਜੀ ਮੈਂ ਨੰਬਰ ਵੀ ਦੇ ਦਾਂਗਾ ਕਿ ਬਾਕੀ ਉਮਰ ਇਕਬਾਲ ਹੈਗਾ ਡਾਕਟਰ ਜਿਹੜਾ ਸੀਨੀਅਰ ਹੈਗਾ ਉੱਥੇ ਤੇ ਜੂਨੀਅਰ ਡਾਕਟਰ ਹੈਗਾ ਉਸਾਮਾ ਜਵੇਦ ਤੇ ਦੋਨੋਂ ਹੀ ਮਾਸ਼ਾਅੱਲਾ ਬਹੁਤ ਟੈਲੈਂਟਡ ਡਾਕਟਰ ਨੇ। ਤੇ ਬਾਕੀ ਇਹਨਾਂ ਦੇ ਖੂਬੀ ਤੇ ਹੱਥਾਂ 'ਚ ਸ਼ਿਫਾ ਸਿਰਫ ਇਸ ਵਾਸਤੇ ਹੈ ਕਿ ਇਹ ਜਾਨਵਰ ਨੂੰ ਇਦਾਂ ਪੇਸ਼ੈਂਟ ਹੀ ਸਮਝਦੇ ਨੇ ਕਿ ਜੀ ਪੈਸੇ ਦੀ ਮਸ਼ੀਨ ਆ ਗਈ ਸਾਡੇ ਕੋਲ ਆਹ ਕੰਮ ਆ ਗਈਆਂ ਦੋਸਤੋ ਗੱਲਾਂ ਪੈਸਿਆਂ ਵਾਲੀਆਂ ਗੱਲਾਂ ਆ ਗਈਆਂ ਤੇ ਬਸ ਉਹ ਸਿੱਧਾ ਜਾਨਵਰ ਨਾਲ ਪਿਆਰ ਕਰਦੇ ਆ ਤੇ ਜਾਨਵਰ ਨੂੰ ਟ੍ਰੀਟ ਕਰਦੇ ਆ ਆਪਣਾ ਸਮਝ ਕੇ। ਤੇ ਇਸ ਵਾਸਤੇ ਤੁਸੀਂ ਮੇਰੇ ਕੁੱਤਿਆਂ ਦੀ ਵੀ ਕੰਡੀਸ਼ਨ ਵੇਖ ਸਕਦੇ ਬਿਲਕੁਲ ਦੇਖ ਲਈ ਜਨਾਬ। ਮੰਥਲੀ ਚੈੱਕਅਪਸ ਹੁੰਦੇ ਇਹਨਾਂ ਦੇ ਤੇ ਮੰਥਲੀ ਡਾਕਟਰ ਆਪ ਟਾਈਮ ਹੋਵੇ ਆਪ ਰਾਉਂਡ ਮਾਰ ਲੈਂਦਾ ਹੈ ਨਹੀਂ ਤੇ ਮੈਨੂੰ ਲੋੜ ਹੋਵੇ ਮੈਂ ਆਪ ਕਲੀਨਿਕ ਚਲੇ ਜਾਂਦੇ। ਨਿਆਜ਼ੀ ਭਾਈ ਇਹੀ ਚੀਜ਼ ਅਸੀਂ ਬਾਰ-ਬਾਰ ਦੋਸਤਾਂ ਨੂੰ ਕਹਿੰਦੇ ਆ ਤੇ ਇਹੀ ਚੀਜ਼ ਸਾਡਾ ਮਕਸਦ ਵੀ ਇਹੀ ਆ ਕਿ ਸ਼ੌਕ ਜਿਹੜਾ ਕਿਸੇ ਦਾ ਵੀ ਹੋਵੇ ਕੁੱਤੇ ਬਿੱਲੀ ਮੁਰਗਾ ਕਬੂਤਰ ਕਿਸੇ ਚੀਜ਼ ਦਾ ਵੀ ਹੋਵੇ ਸਾਡੀ ਕੋਸ਼ਿਸ਼ ਇਹ ਹੈ ਕਿ ਸ਼ੌਕ ਹਮੇਸ਼ਾ ਅੱਛਾ ਹੋਣਾ ਚਾਹੀਦਾ। ਔਰ ਅੱਛਾ ਸ਼ੌਕ ਜਿਹੜਾ ਦੋਸਤੋ ਉਹ ਇੱਕ ਇਕੱਲਾ ਬੰਦਾ ਮੇਰਾ ਨਹੀਂ ਖਿਆਲ ਅੱਛਾ ਸ਼ੌਕ ਕਰ ਸਕਦਾ ਕਿਉਂਕਿ ਉਹਨੂੰ ਟਾਈਮ ਦੇਣਾ ਦੋਸਤਾਂ ਦੇ ਨਾਲ ਤੁਹਾਡੇ ਨਾਲ ਇੱਕ ਡਾਕਟਰ ਅੱਛਾ ਹੋਵੇ ਤੁਹਾਨੂੰ ਨੌਲੇਜ ਪੂਰਾ ਹੋਵੇ ਤੁਸੀਂ ਦੋਸਤਾਂ ਕੋਲ ਨੌਲੇਜ ਲਵੋ ਸ਼ੇਅਰ ਕਰੋ। ਡਾਕਟਰ ਦੀ ਤੁਸੀਂ ਗੱਲ ਕੀਤੀ ਪੈਸਿਆਂ ਦੀ ਜਨਾਬ ਸਾਡੇ ਫੈਸਲਾਬਾਦ 'ਚ ਵੀ ਬੜੇ ਐਸੇ ਡਾਕਟਰ ਹੈ ਨੇ ਜਿਹੜੇ ਸਿਰਫ ਪੈਸੇ ਨੂੰ ਪ੍ਰੈਫਰ ਕਰਦੇ ਆ ਪੇਸ਼ੈਂਟ ਨੂੰ ਨਹੀਂ ਦੇਖਦੇ। ਉਹ ਪਾਣੀ ਵਾਲੇ ਟੀਕੇ ਲਾ ਕੇ 2500 2600 ਬਿੱਲ ਬਣਾ ਦਿੰਦੇ ਆ ਬੰਦਾ ਮੂੰਹ ਵੇਖਦਾ ਹੁੰਦਾ। ਜਿਸ ਨਿਆਜ਼ੀ ਭਾਈ ਜਿਸ ਬੰਦੇ ਦਾ ਇੱਕ ਦਫਾ ਕੋਈ 25-30 ਹਜ਼ਾਰ ਰੁਪਇਆ ਅਮਾਉਂਟ ਬੰਦੇ ਦੀ ਗਿਰ ਵੀ ਜਾਂਦੀ ਨੁਕਸਾਨ ਬੰਦਾ ਬਰਦਾਸ਼ਤ ਕਰ ਲੈਂਦਾ। ਜਿਸ ਨੇ ਪਿਆਰ ਨਾਲ ਇੱਕ ਬੱਚਾ ਪਾਲਿਆ ਹੋਵੇ ਨਾ ਔਰ ਇੱਕ ਡਾਕਟਰ ਦੀ ਨਿੱਕੀ ਜੀ ਗਲਤੀ ਦੀ ਵਜ੍ਹਾ ਦੇ ਉੱਤੋਂ ਦਾ ਬੱਚਾ ਜ਼ਾਇਆ ਹੋ ਜਾਵੇ ਮੇਰਾ ਨਹੀਂ ਖਿਆਲ ਕਿ ਬਹੁਤ ਘੱਟ ਬੰਦੇ ਆ ਕਿ ਜਿਹੜੇ ਦੁਬਾਰਾ ਸ਼ੌਕ ਨੂੰ ਅੱਗੇ ਲੈ ਕੇ ਜਾਂਦੇ ਆ। ਕੋਈ 99% ਲੋਕ ਜਿਹੜੇ ਹੈਗੇ ਸ਼ੌਕ ਖਤਮ ਕਰ ਦਿੰਦੇ ਇੱਥੇ ਆ ਕੇ। ਇਸ ਤਰ੍ਹਾਂ ਹੀ ਹੈ। ਤੇ ਬਾਕੀ ਮੈਂ ਮੇਨ ਗੱਲ ਤੁਹਾਨੂੰ ਜਿਹੜੀ ਸ਼ੇਅਰ ਕਰਨਾ ਚਾਹਾਂਗਾ ਨਾ ਉਹ ਹੈ ਕਿ ਸਾਡੇ ਬੰਦੇ ਨਾਲ ਕੁੱਤਾ ਬਿਮਾਰ ਹੋਵੇ ਪਹਿਲੇ ਦੇਸੀ ਟੋਟਕਿਆਂ ਤੇ ਲੱਗ ਜਾਂਦੇ ਆ। ਬਿਲਕੁਲ ਫਿਰ ਫੇਸਬੁੱਕ ਤੇ ਵੀ ਚੜ ਜਾਂਦੇ ਵੀ ਦੱਸੋ ਫਿਰ ਫੇਸਬੁੱਕ ਤੇ ਮਸ਼ਵਰੇ ਹੁੰਦੇ ਨੇ ਫਿਰ ਜਾਨਵਰ ਦੀ ਜਦੋਂ ਬਸ ਹੋ ਜਾਂਦੀ ਹੈ ਨਾ ਅਖੀਰ ਆ ਜਾਂਦੀ ਹੈ ਕਿਸੇ ਦਾ ਦਿਲ ਕਰੇ ਡਾਕਟਰ ਕੋਲ ਚੱਲ ਜਾਂਦਾ ਜਿਹਨੂੰ ਮੁਫਤ ਆਇਆ ਹੋਏ ਉਹ ਕੰਮ ਵੀ ਨਹੀਂ ਕਰਦਾ ਉਹ ਵੀ ਕੰਮ ਵੀ ਨਹੀਂ ਕਰਦਾ ਤੌਫੀਕ ਵੀ ਨਹੀਂ ਕਰਦਾ ਡਾਕਟਰ ਨੇ ਜਾਣ। ਬਿਹਤਰ ਇਹੀ ਹੈ ਕਿ ਖੁਦ ਤਜਰਬੇ ਨਾ ਕਰੋ। ਤਾਂ ਮੈਨੂੰ 100% ਪਤਾ ਹੈ ਨਾ ਕਿ ਆਹ ਦਵਾਈ ਲੱਗਣੀ ਕੁੱਤੇ ਨੂੰ ਮੈਂ ਫਿਰ ਵੀ ਡਾਕਟਰ ਨੂੰ ਫੋਨ ਕਰਨਾ ਕਿ ਭਾਈ ਇਹ ਕਿੰਨੇ ml ਲੱਗਣੀ ਹੈ ਮੈਨੂੰ ਕੈਲਕੂਲੇਟ ਕਰਕੇ ਦੱਸੋ। ਫਿਰ ਜਾ ਕੇ ਮੈਂ ਉਹਨਾਂ ਨੂੰ ਦਵਾਈ ਪਾਉਂਦਾ ਵਾ ਕੁੱਤਿਆਂ ਨੂੰ ਇਸ ਮਸਲਿਆਂ 'ਚ। ਬਾਕੀ ਮੈਂ ਇੱਕ ਵੀਡੀਓ ਵੀ ਤੁਸੀਂ ਵੇਖੀ ਹੋਏਗੀ ਮੇਰੀ ਮੈਂ ਅਪਲੋਡ ਕੀਤੀ ਸੀ ਇੱਕ ਮੇਨ ਵਾਲਾ ਕੁੱਤਾ ਅਸੀਂ ਠੀਕ ਕੀਤਾ। ਹਾਂਜੀ ਬਿਲਕੁਲ ਉਹਨੂੰ 3 ਮਹੀਨੇ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਨਾ ਬਿਮਾਰੀ ਕੀ ਇਹਨੂੰ ਉਹ 3 ਮਹੀਨੇ ਸਕੇਬੀਜ਼ ਦਾ ਇਲਾਜ ਕਰਦੇ ਰਹੇ ਉਸ ਕੁੱਤੇ ਦਾ। ਉਹਦੇ ਨਾਲ ਕੀ ਨੁਕਸਾਨ ਹੋਇਆ ਉਹਦੀ ਸਾਰੀ ਗਰੋਥ ਖਰਾਬ ਹੋ ਗਈ ਉਹ ਦਿਖਾਵਾਂਗੇ ਇਨਸ਼ਾਅੱਲਾ ਅਸੀਂ ਵੀਡੀਓ ਦੇ ਵਿੱਚ ਨਾ। ਸਕਿਨ ਇੰਨੀ ਸਵੈਲਿੰਗ ਸੀਗੀ ਕਿ ਮੈਂ ਕੁੱਤਾ ਚੁੱਕਦਾ ਸੀ ਤੇ ਕੁੱਤੇ ਦੀ ਸਕਿਨ ਪਾੜ ਜਾਂਦੀ ਸੀ ਖੂਨ ਨਿਕਲਦਾ ਸੀ ਉੱਥੋਂ। ਤੇ ਫਿਰ ਜਦੋਂ ਆਇਆ ਮਹੀਨਾ ਅੱਲਾ ਦਾ ਸ਼ੁਕਰ ਹੈ ਟ੍ਰੀਟ ਕੀਤਾ ਤੇ ਹੁਣ ਵਿਜ਼ੀਬਲ ਕੋਟ ਹੈਗਾ ਉਸ ਕੁੱਤੇ ਦੇ ਉੱਤੇ। ਬਿਲਕੁਲ ਦੇਖ ਸਕਦੇ ਹਾਂ ਦੋਸਤੋ ਵੀਡੀਓ 'ਚ ਦੇਖਿਆ ਤਾਂ ਅਗਰ ਇਨਸ਼ਾਅੱਲਾ ਨੇ ਅੱਜ ਵੀ ਕੋਈ ਵੀਡੀਓ ਲੈ ਕੇ ਦੋਸਤੋ ਅਟੈਚ ਕਰਕੇ ਤੇ ਤੁਹਾਨੂੰ ਉਹ ਜਾਨਵਰ ਦਿਖਾਣੇ ਨਹੀਂ ਆ ਤੇ ਇਨਸ਼ਾਅੱਲਾ ਵੀਡੀਓ ਅਟੈਚ ਕਰਕੇ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਕਿ ਮਾਸ਼ਾਅੱਲਾ ਮਿਹਨਤ ਕੀਤੀ ਜਾਵੇ ਤੇ ਐਵਰੀਥਿੰਗ ਇਜ਼ ਪੋਸੀਬਲ। ਕੋਈ ਚੀਜ਼ ਨਾ ਮੁਮਕਿਨ ਨਹੀਂ ਹੈਗੀ ਦੋਸਤੋ। ਤੁਸੀਂ ਚਾਹੋ ਤਾਂ ਤੁਸੀਂ ਰਿਛ ਦਾ ਬੱਚਾ ਵੀ ਰੱਖ ਸਕਦੇ ਹੋ ਸ਼ੇਰ ਦਾ ਬੱਚਾ ਵੀ ਰੱਖ ਸਕਦੇ ਹੋ ਕੋਈ ਚੀਜ਼ ਮੁਸ਼ਕਿਲ ਨਹੀਂ ਹੈਗੀ ਸਿਰਫ ਤੁਹਾਡਾ ਸ਼ੌਕ ਹੋਵੇ ਤੁਹਾਡਾ ਟਾਈਮ ਹੋਵੇ ਤੁਹਾਨੂੰ ਦਿਲ ਲੱਗੀ ਹੋਵੇ ਹਰ ਕੰਮ ਤੁਸੀਂ ਕਰ ਸਕਦੇ ਹੋ। ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਨਿਆਜ਼ੀ ਭਾਈ ਦੇ ਲਿਓ ਦਾ ਰਿਜ਼ਲਟ ਆਇਆ। ਨਿਆਜ਼ੀ ਭਾਈ ਇੱਕ ਨਾਮ ਦੱਸ ਦਿਓ ਨਾਂ ਨਹੀਂ ਪੁੱਛਿਆ ਜੀ ਭਾਈ ਇਹਦਾ ਨਾਮ ਡੈਵਲ ਹੈਗਾ ਜੀ। ਡੈਵਲ ਨਾਮ ਵੀ ਬੜਾ ਖਤਰਨਾਕ ਹੈ। ਸਾਡੇ ਗਰੁੱਪ ਦਾ ਨਾਮ ਹੈਗਾ ਬੌਸੀ ਪਿਟਬੁਲਸ ਤੇ ਨਾਲ ਅਸੀਂ ਦੋਸਤ ਯਾਰ ਰਲ ਕੇ ਇਹਨੂੰ ਚਲਾ ਰਹੇ ਹਾਂ। ਜਿਹੜੇ ਲੋਕਲ ਮਿੱਥੇ ਮੇਰੇ ਯਾਰ ਹੈਗੇ ਨੇ ਬੌਸੀ ਪਿਟਬੁਲਸ ਦੇ ਵਿੱਚ ਉਹ ਇੱਕ ਅਰਸਲਾਨ ਗਿੱਲਾ ਇੱਕ ਹਸਨ ਜੱਟ ਹੈਗਾ ਮੇਰੇ ਨਾਲ ਤੇ ਤੀਜਾ ਹੈਗਾ ਹਸਨ ਡੋਗਰ ਨਾਮ ਦਾ ਲੜਕਾ। ਬਿਲਕੁਲ ਜਨਾਬ। ਤੇ ਜਿਹੜੇ ਬਾਹਰ ਸ਼ਹਿਰ ਬਾਹਰ ਨੇ ਉਹ ਇੱਕ ਰਹੀਮ ਯਾਰ ਖਾਨ ਲੜਕਾ ਹੈਗਾ ਵੈਸ ਤਾਰਿਕ ਨਾਮ ਦਾ ਇੱਕ ਨਾਰੋਵਾਲ ਲੜਕਾ ਹੈਗਾ ਫੈਜ਼ਾਨ ਵਾਲਾ ਨਾਮ ਦਾ ਤੇ ਇੱਕ ਇਸਲਾਮਾਬਾਦ ਲੜਕਾ ਹੈਗਾ ਮੇਰੇ ਤਾਏ ਦਾ ਵੀ ਬੇਟਾ ਜਨੇਦ ਨਿਆਜ਼ੀ ਉਹਦਾ ਨਾਮ ਹੈ। ਅਸੀਂ ਸਭ ਰਲ ਕੇ ਹੀ ਸ਼ੌਕ ਕਰ ਰਹੇ ਹਾਂ ਯਾਨੀ ਪੂਰੀ ਇੱਕ ਟੀਮ ਹੈਗੀ ਹੈ ਪਿਟਬੁਲ ਦੀ। ਅੱਲਾ ਦਾ ਸ਼ੁਕਰ ਹੈ ਚਲੋ ਇਨਸ਼ਾਅੱਲਾ ਹੈਗੀ ਹੈ
ਤੇ ਬਗੈਰ ਟੀਮ ਤੋਂ ਬੰਦਾ ਕਦੀ ਵੀ ਤਰੱਕੀ ਨਹੀਂ ਕਰ ਸਕਦਾ ਨਹੀਂ ਕਰ ਕਿਸੇ ਵੀ ਸਕਦਾ ਸ਼ਹਿਰ ਨਹੀਂ 'ਚ। ਕਰ ਸਕਦਾ ਯਾਰਾਂ ਦੋਸਤਾਂ ਤੋਂ ਬਗੈਰ ਬੰਦਾ ਤਰੱਕੀ ਨਹੀਂ ਕਰ ਸਕਦਾ ਨਾ ਸਹੀ ਗੱਲ ਹੈ ਕੱਲਾ ਬੰਦਾ ਕਿੰਨੇ ਕੁੱਤੇ ਰੱਖ ਲੇਗਾ ਦੋਸਤਾਂ ਨਾਲ ਭਰਾਵਾਂ ਨਾਲ ਇੱਜ਼ਤ ਹੁੰਦੀ ਹੈ ਇਹਨਾਂ ਦੇ ਨਾਲ ਹੀ ਸ਼ੌਕ ਹੁੰਦਾ ਵਾ ਇਹਨਾਂ ਦੇ ਨਾਲ ਹੀ ਹਰ ਚੀਜ਼ ਦਾ ਜਨਾਬ ਖੁਸ਼ੀਆਂ ਵੀ ਇਹਨਾਂ ਨਾਲ ਆ ਗਮ ਵੀ ਇਹਨਾਂ ਦੇ ਨਾਲ ਹੈਗੇ ਤੇ ਇਨਸ਼ਾਅੱਲਾ ਨੈਕਸਟ ਵੀਡੀਓ ਤੁਹਾਨੂੰ ਨਿਆਜ਼ੀ ਭਾਈ ਦੀ ਆਪਣਾ ਦਿਖਾਵਾਂਗੇ ਦੂਸਰਾ ਜਿਹੜਾ ਇਹਨਾਂ ਨੇ ਬੱਚਾ ਜਿਹੜਾ ਹੈਗਾ ਇਹਨਾਂ ਨੇ ਸੈੱਟ ਕੀਤਾ ਹੈਗਾ ਟ੍ਰੀਟਮੈਂਟ ਕੀਤਾ ਤੇ ਮਜ਼ੀਦ ਇਹਨਾਂ ਦਾ ਡੌਗ ਦਿਖਾਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਉਸ ਵਕਤ ਤੱਕ ਦੋਸਤੋ ਸਾਡੀ ਤਰਫੋਂ ਅੱਲਾਹ ਹਾਫਿਜ਼